ਸਟੇਟ ਨੂੰ ਚਲਾਉਣ ਵਾਲੇ ਕਰਿੰਦਿਆਂ ਦੇ ਵਿੱਚੋਂ ਇੱਕ ਡੇਰਾ ਸਰਸਾ ਸਾਧ ਆਉਂਦਾ। ਉਹ ਵੋਟਾਂ ਵੇਲੇ ਬਾਹਰ ਆ ਜਾਂਦਾ, ਕਦੇ 21 ਦਿਨ ਦੀ ਫਰਲੋ ਮਿਲ ਜਾਂਦੀ ਆ, ਕਦੇ ਉਹਨੂੰ ਪਰੋਲ ਮਿਲ ਜਾਂਦੀ ਆ, ਕਦੇ ਉਹਨੂੰ ਮੈਡੀਕਲ ਲੀਵ ਮਿਲ ਜਾਂਦੀ ਆ। ਤੇ ਸਾਡੇ ਬੰਦੀ ਸਿੰਘ 30 ਸਾਲ ਤੋਂ 35 ਸਾਲ ਤੋਂ 20 ਸਾਲ ਤੋਂ ਜੇਲ੍ਹਾਂ 'ਚ ਬੰਦ ਬੈਠੇ ਆ, ਜਿਨ੍ਹਾਂ ਨੂੰ ਪਰੋਲ ਤਾਂ ਕੀ ਜਿਨ੍ਹਾਂ ਦੇ ਬਾਹਰ ਆਉਣ ਤੇ ਵੀ ਇਹਨਾਂ ਸਿਸਟਮ ਨੂੰ ਮਿਰਚਾਂ ਲੱਗਦੀਆਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਵੱਡੇ ਵੱਡੇ ਜਥੇਦਾਰ ਕਹਾਉਣ ਵਾਲੇ, ਵੱਡੇ ਵੱਡੇ ਕੌਮ ਦੇ ਆਗੂ ਕਹਾਉਣ ਵਾਲੇ ਇਸੇ ਚੁੱਪੀ ਵੱਟੀ ਬੈਠੇ ਆ। ਜੇ ਇੱਕ MP ਬੰਦੀ ਸਿੰਘ ਛੁਡਾ ਸਕਦਾ ਤੇ ਤੁਸੀਂ ਪਿਛਲੇ 40 ਸਾਲਾਂ ਤੋਂ ਅਨੇਕਾਂ MP ਦਿੱਲੀ ਨੂੰ ਤੋਰਿਆ ਬਣਾ ਕੇ ਕਿਹੜੇ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਆ। ਅਸੀਂ ਇਸ ਜਦੋਜਹਿਦ ਦੇ ਵਿੱਚ ਲੱਗੇ ਹੋਏ ਆ ਕਿ ਅਸੀਂ ਛਡਾਵਾਂਗੇ, ਅਸੀਂ ਛਡਾਉਣੇ ਨਹੀਂ ਆ, ਅਸੀਂ ਰਾਜਨੀਤੀ ਕਰ ਰਹੇ ਆ ਸਿਰਫ ਉਹਨਾਂ ਦੇ ਨਾਂ ਦੇ ਉੱਤੇ। ਅਸੀਂ ਗੁਰੂ ਸਾਹਿਬ ਦੀ ਬੇਅਦਬੀ ਦੇ ਨਾਂ ਤੇ ਉੱਤੇ ਜ਼ਮੀਰਾਂ ਵਾਲਾ ਮੋਰਚਾ ਲਾਈਏ। ਇਹਨਾਂ ਪੰਥ ਦੋਖੀਆਂ ਨੂੰ, ਇਹਨਾਂ ਬਲਾਤਕਾਰੀਆਂ ਨੂੰ, ਇਹਨਾਂ ਕੁਕਰਮ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਵਾਈਏ। ਜਿਹੜੇ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਆ, ਕੀ ਉਹ ਬੇਅਦਬੀਆਂ ਦੀ ਗੱਲ ਨਹੀਂ ਕਰ ਸਕਦੇ? ਕੀ ਉਹ ਸਜ਼ਾਵਾਂ ਦਿਵਾਉਣ ਦੀ ਗੱਲ ਨਹੀਂ ਕਰ ਸਕਦੇ? ਕਿਸਾਨ ਜਥੇਬੰਦੀਆਂ ਦੇ ਆਗੂ ਬੇਅਦਬੀਆਂ ਦੇ ਮੁੱਦੇ ਤੇ ਇਕੱਠੇ ਨਹੀਂ ਹੋ ਸਕਦੇ? ਸਿੰਗਰ ਵੀਰ, ਅਸੀਂ ਗਾਣਾ ਤਾਂ ਗਾ ਦਿੰਦੇ ਆ, ਪਰ ਯਾਰ ਸਾਨੂੰ ਐਫਰਟ ਕਰਨ ਦੀ ਲੋੜ ਆ, ਸਾਨੂੰ ਇਕੱਠੇ ਹੋਣ ਦੀ ਲੋੜ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਦਿਨ ਹੈ ਪੰਜਾਬ ਦੇ ਲੋਕਾਂ ਦੇ ਲਈ ਇੱਕ ਚੈਲੰਜ ਵੀ ਹੈ, ਸਿੱਖ ਸੰਗਤਾਂ ਦੇ ਲਈ ਜਾਂ ਸਿੱਖਾਂ ਦੇ ਲਈ ਇੱਕ ਚੈਲੰਜ ਹੈ। ਗੱਲ ਮੈਂ ਕਰਨ ਲੱਗਿਆ ਉਸ ਬਲਾਤਕਾਰੀ ਸੌਦਾ ਸਾਧ ਦੀ, ਜਿਹਨੇ 1 ਜੂਨ 2015 ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਹੈ, ਸੂਪ ਚੋਰੀ ਹੋਏ ਆ। ਤੇ ਪੰਜਾਬ ਦੀਆਂ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਦੇ ਲਈ ਮੈਂ ਅੱਜ ਇੱਕ ਚੈਲੰਜ ਭਰਿਆ ਦਿਨ ਤਾਂ ਕਹਿਣ ਲੱਗਿਆ ਕਿ ਅਸੀਂ ਕੀ ਕਹੀਏ ਤੁਹਾਡੇ ਵਿਚਾਰਾਂ ਨੂੰ, ਸਾਡੀ ਸਿੱਖ ਕੌਮ ਨੂੰ ਕੀ ਕਹੀਏ, ਕੀ ਗੱਲ ਕਰੀਏ। ਅਸੀਂ ਇਸ ਸਿਸਟਮ ਤੋਂ ਤਾਂ ਸਾਨੂੰ ਨਿਆਂ ਦੀ ਆਸ ਹੀ ਨਹੀਂ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸਿਸਟਮ ਕਦੇ ਸਿੱਖਾਂ ਦੇ ਹੱਕ ਵਾਲਾ ਹੋਇਆ ਹੀ ਨਹੀਂ ਆ, ਪਰ ਕਿਤੇ ਨਾ ਕਿਤੇ ਅਸੀਂ ਕਿੰਨਾ ਕੇਕਾ ਦਿਖਾਇਆ। ਅੱਜ ਇਸ ਸਿਸਟਮ ਨੂੰ ਇੱਕ ਸਵਾਲ ਕਰਦਾ ਕਿ 4 ਬਲਾਤਕਾਰ ਕੇਸਾਂ ਦੇ ਵਿੱਚ ਸਜ਼ਾ ਕੱਟ ਰਿਹਾ ਰਾਮ ਰਹੀਮ, ਜਿਹਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਵੇ, ਬਲਾਤਕਾਰ ਸੌਦਾ ਸਾਧ ਹੋਵੇ ਤੇ ਉਸ ਤੋਂ ਬਾਅਦ ਬੇਅਦਬੀ ਦੇ ਅਨੇਕਾਂ ਉੱਤੇ ਆਰੋਪ ਲੱਗੇ ਵੀ ਹੋਣ ਤੇ ਨਾਮਜ਼ਦ ਵੀ ਕੀਤਾ ਗਿਆ ਹੋਵੇ, ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ੀਆਂ ਵੀ ਹੋ ਗਈਆਂ ਹੋਣ, ਤੇ ਫਿਰ ਵੀ ਉਹਦੇ ਇੰਨਾ ਕੁਝ ਹੋਣ ਦੀ ਬਜਾਏ ਤੇ ਉਹਨੂੰ 1 ਮਹੀਨੇ ਦੀ ਪਰੋਲ ਦਿੱਤੀ ਜਾ ਰਹੀ ਹੈ। ਪਰੋਲ ਮਹੀਨੇ ਦੀ ਬਹੁਤ ਖੁੱਲ੍ਹ ਹੈ, ਕਿਉਂਕਿ ਨਾ ਤਾਂ ਉਹਨਾਂ ਨੇ ਕਦੇ ਇਲੈਕਸ਼ਨ ਲੜਿਆ, ਨਾ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਦੀ ਮਤਲਬ ਸਰਸੇ ਵਾਲੇ ਦੇ ਨਾਂ ਤੇ ਕਦੇ ਇਲੈਕਸ਼ਨ ਲੜਿਆ, ਕਿਉਂਕਿ ਉਹ ਬੰਦੀ ਨਹੀਂ ਸੀਗਾ। ਸਟੇਟ ਨੂੰ ਚਲਾਉਣ ਵਾਲੇ ਕਰਿੰਦਿਆਂ ਦੇ ਵਿੱਚੋਂ ਇੱਕ ਡੇਰਾ ਸਰਸਾ ਸਾਧ ਆਉਂਦਾ, ਜਿਹੜਾ ਸਾਹਮਣੇ ਆ ਚੁੱਕਿਆ ਅੱਜ ਕਿ ਇੱਥੋਂ ਰਾਜਨੀਤੀ ਆ ਜਿਹੜੀ, ਇਹਨਾਂ ਨੂੰ ਤੁਹਾਡੇ ਨਾਲ ਕੋਈ ਵਾਸਤਾ ਨਹੀਂ ਆ। ਤੁਸੀਂ ਮਰੋ, ਤੁਹਾਡੇ ਗਲਾਂ 'ਚ ਟਾਇਰ ਵੀ ਪਾਏ ਜਾਣਗੇ, ਤੁਹਾਨੂੰ ਤਾਂ ਵੀ 40 ਸਾਲ ਤੱਕ ਇਨਸਾਫ ਨਹੀਂ ਮਿਲਣਾ। ਪਿੱਛੇ ਜੇ ਇੱਕ ਅਦਾਲਤ ਦਾ ਫੈਸਲਾ ਆਇਆ ਕਿ 84 ਦੇ ਕਤਲੇਆਮ 'ਚ 4 ਬੰਦਿਆਂ ਨੂੰ ਜਿਹੜੀ ਸਜ਼ਾ ਸੁਣਾਈ ਗਈ, 40 ਸਾਲ ਬਾਅਦ 4 ਬੰਦਿਆਂ ਨੂੰ ਸਜ਼ਾ ਸੁਣਾਈ ਗਈ ਆ। ਤਾਂ ਅਨੇਕਾਂ ਉੱਥੇ ਕਰਨ ਵਾਲੇ ਸੀਗੇ, ਅਨੇਕਾਂ ਉੱਥੇ ਉਸ ਦਿਖਾਂਤ ਨੂੰ ਅੰਜਾਮ ਦੇਣ ਵਾਲੇ ਸੀਗੇ। ਤੇ ਦੂਜੇ ਪਾਸੇ 4 ਉਮਰ ਕੈਦਾਂ ਭੁਗਤ ਰਿਹਾ ਬਲਾਤਕਾਰ ਦੀਆਂ ਕੇਸ ਦੀਆਂ, ਜਿਹੜੇ ਨੂੰ ਪਰੋਲ ਵੀ ਨਹੀਂ ਬਣਦੀ। ਤੇ 5ਵਾਂ ਬੇਅਦਬੀ ਦਾ ਕੇਸ ਪੰਜਾਬ ਦੇ ਵਿੱਚ ਦੁਖਾਂਤ ਵਾਪਰਿਆ, ਜਿਹਦੇ ਕਰਕੇ ਪਿਛਲੇ 184-85 ਦਿਨ ਤੋਂ ਮੋਰਚਾ ਚੱਲ ਰਿਹਾ ਬਹਿਵਲ ਦੇ ਵਿੱਚ ਗੋਲੀकांड ਨੂੰ ਲੈ ਕੇ। ਆਹ ਦੁਖਾਂਤ ਸਾਰਾ ਜਿਹੜਾ ਉਸ ਬੰਦੇ ਦੀ ਦੇਣ ਹੈ, ਬੇਅਦਬੀ ਇਨਸਾਫ ਮੋਰਚਾ ਉਸ ਬੰਦੇ ਦੀ ਦੇਣ ਹੈ। ਜੇ ਆਪਾਂ ਗੱਲ ਕਰੀਏ ਕਿ ਸਿੱਖਾਂ ਤੇ ਗੋਲੀਆਂ ਚਲਾਈਆਂ ਗਈਆਂ ਪੰਥਕ ਸਰਕਾਰ ਵੱਲੋਂ, ਤਾਂ ਉਸ ਬੰਦੇ ਦੀ ਦੇਣ ਹੈ। ਤਾਂ ਉਹ ਪਰੋਲ ਤੇ ਬਾਹਰ ਆ ਰਿਹਾ। ਤੇ ਅਸੀਂ ਕਿੱਥੇ ਲੜ ਰਹੇ ਹਾਂ? ਅਸੀਂ ਲੜ ਰਹੇ ਹਾਂ ਕਿ ਬੰਦੀ ਸਿੰਘ ਛਡਾਉਣ ਵਾਸਤੇ ਸਾਨੂੰ ਵੋਟਾਂ ਦੀ ਲੋੜ ਹੈ। ਉਹ ਵੋਟਾਂ ਵੇਲੇ ਬਾਹਰ ਆ ਜਾਂਦਾ, ਕਦੇ 21 ਦਿਨ ਦੀ ਫਰਲੋ ਮਿਲ ਜਾਂਦੀ ਆ, ਕਦੇ ਉਹਨੂੰ ਪਰੋਲ ਮਿਲ ਜਾਂਦੀ ਆ, ਕਦੇ ਉਹਨੂੰ ਮੈਡੀਕਲ ਲੀਵ ਮਿਲ ਜਾਂਦੀ ਆ। ਤੇ ਸਾਡੇ ਬੰਦੀ ਸਿੰਘ 30 ਸਾਲ ਤੋਂ 35 ਸਾਲ ਤੋਂ 20 ਸਾਲ ਤੋਂ ਜੇਲ੍ਹਾਂ 'ਚ ਬੰਦ ਬੈਠੇ ਆ, ਜਿਨ੍ਹਾਂ ਨੂੰ ਪਰੋਲ ਤਾਂ ਕੀ ਜਿਨ੍ਹਾਂ ਦੇ ਬਾਹਰ ਆਉਣ ਤੇ ਵੀ ਇਹਨਾਂ ਸਿਸਟਮ ਨੂੰ ਮਿਰਚਾਂ ਲੱਗਦੀਆਂ, ਉਹਨਾਂ ਦਾ ਨਾਮ ਲੈਣ ਤੇ ਵੀ ਇਹਨਾਂ ਨੂੰ ਮਿਰਚਾਂ ਲੱਗਦੀਆਂ। ਸੋ ਮੌਜੂਦਾ ਸਰਕਾਰ ਦੀ ਗੱਲ ਕਰੀਏ, ਅੱਜ ਸੰਗਰੂਰ ਦੇ ਵਿੱਚ ਇਲੈਕਸ਼ਨ ਚੱਲ ਰਿਹਾ ਤੇ ਤੁਸੀਂ ਦੇਖੋ ਇਲੈਕਸ਼ਨ ਦਾ ਫੋਕਸ ਕਿੱਥੇ ਖੜਾ। ਕੋਈ ਕਹਿੰਦਾ ਬੰਦੀ ਸਿੰਘ ਛਡਾਉਣ ਦੀ ਗੱਲ ਕਰਦੇ ਆ, ਕੋਈ ਕਹਿੰਦਾ ਅਸੀਂ ਸਿਰਫ ਚਿੱਠੀ ਲਿਖ ਸਕਦੇ ਹਾਂ, ਕੋਈ ਕਹਿੰਦਾ ਬੰਦੀ ਸਿੰਘ ਛਡਾਉਣਾ MP ਦੇ ਹੱਥ 'ਚ ਨਹੀਂ ਹੁੰਦਾ,
ਅਸੀਂ ਵੋਟਾਂ ਦੀ ਰਾਜਨੀਤੀ 'ਚ ਇੰਨੇ ਕੁ ਘਿਰ ਗਏ ਹਾਂ ਤੇ ਅਸੀਂ ਰਾਜਨੀਤੀ ਕਰ ਰਹੇ ਹਾਂ ਉਹਨਾਂ ਯੋਧਿਆਂ ਦੇ ਨਾਂ ਤੇ ਜਿਨ੍ਹਾਂ ਨੇ ਆਪਣੀ ਕੌਮ ਦੀ ਲੱਥੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਸੀਗਾ। ਪੰਜਾਬ ਦੇ ਵਿੱਚ ਜਦੋਂ ਧੀਆਂ ਦੀ ਬੇਪੱਤੀ ਹੁੰਦੀ ਸੀ ਜਾਂ 84 ਦਾ ਕਤਲੇਆਮ ਹੋਇਆ ਜਾਂ 84 ਦਾ ਦੁਖਾਂਤ ਵਾਪਰਨ ਵਾਲੇ ਜਿਹੜੇ ਉਸ ਸਮੇਂ ਦੇ ਜ਼ਾਲਮ ਸੀਗੇ ਜਿਨ੍ਹਾਂ ਨੂੰ ਨੱਥ ਪਾਈ ਸੀ ਸਾਡੇ ਯੋਧਿਆਂ ਨੇ, ਤੇ ਉਹਨਾਂ ਨੂੰ ਬਾਹਰ ਕਢਾਉਣ ਦੇ ਲਈ ਅਸੀਂ ਇੱਕ ਸੁਰ ਵੀ ਨਹੀਂ ਹੋ ਰਹੇ। ਅਸੀਂ ਕੀ ਕਰ ਰਹੇ ਹਾਂ ਅੱਜ? ਸਾਡੇ ਕੋਲੇ ਇੱਕ ਦੂਜੇ ਤੇ ਤੂਮਤਾਂ ਲਾਉਣ ਤੋਂ ਬਿਨਾਂ ਸਮਾਂ ਹੀ ਨਹੀਂ ਰਹਿ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, 7 ਸਾਲ ਦਾ ਲੰਮਾ ਸਮਾਂ ਬੀਤ ਗਿਆ ਤੇ ਵੱਡੇ ਵੱਡੇ ਜਥੇਦਾਰ ਕਹਾਉਣ ਵਾਲੇ, ਵੱਡੇ ਵੱਡੇ ਕੌਮ ਦੇ ਆਗੂ ਕਹਾਉਣ ਵਾਲੇ ਇਸੇ ਚੁੱਪੀ ਵੱਟੀ ਬੈਠੇ ਆ। ਪਰ ਸਾਨੂੰ ਉਸ ਸਮੇਂ ਨੂੰ ਸੋਚਣ ਦੀ ਲੋੜ ਆ, ਸਮਝਣ ਦੀ ਲੋੜ ਆ। ਮੇਰੇ ਨੌਜਵਾਨ ਵੀਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਇਕੱਠੇ ਹੋ ਜਾਈਏ। ਬੰਦੀ ਸਿੰਘ ਵੀ ਬਾਹਰ ਆਉਣਗੇ, ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮਿਲੂਗਾ ਤੇ ਗੋਲੀ ਕਾਂਡ ਕਰਨ ਵਾਲਿਆਂ ਤੇ ਸਖਤ ਕਾਰਵਾਈ ਵੀ ਹੋਊਗੀ। ਪਰ ਅਸੀਂ ਇੱਕ ਸੁਰ ਹੋਈਏ, ਅਸੀਂ ਆਪਣੇ ਨਿੱਕੇ ਨਿੱਕੇ ਮਤਭੇਦ ਛੱਡ ਕੇ ਇੱਕ ਸੁਰ ਹੋਈਏ। ਸਾਡੀ ਹਉਮੈ ਇਸ ਗੱਲ ਤੇ ਖੜੀ ਆ ਕਿ ਉਹ ਮੈਥੋਂ ਅੱਗੇ ਨਾ ਟੱਪ ਜੇ, ਉਹ ਉੱਥੇ ਕੰਮ ਕਰ ਰਿਹਾ, ਮੈਥੋਂ ਵੱਧ ਨਾ ਕੁਛ ਕਰ ਜੇ। ਅੱਜ ਬੰਦੀ ਸਿੰਘਾਂ ਦੇ ਨਾਂ ਤੇ ਇਲੈਕਸ਼ਨ ਲੜਿਆ ਜਾ ਰਿਹਾ। ਮੈਂ ਦਾਅਵੇ ਨਾਲ ਕਹਿਣਾ ਚਾਹੁੰਦਾ ਕਿ ਜੇ ਇੱਕ MP ਬੰਦੀ ਸਿੰਘ ਛੁਡਾ ਸਕਦਾ ਤੇ ਤੁਸੀਂ ਪਿਛਲੇ 40 ਸਾਲਾਂ ਤੋਂ ਅਨੇਕਾਂ MP ਦਿੱਲੀ ਨੂੰ ਤੋਰਿਆ ਬਣਾ ਕੇ ਕਿਹੜੇ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਆ, ਕਿਹੜੇ ਨੇ ਪੰਥ ਦੀ ਗੱਲ ਕੀਤੀ ਆ, ਕਿਹੜੇ ਨੇ ਪੰਥ ਦਾ ਦਰਦ ਦਿਖਾਇਆ, ਜੋ ਅੱਜ ਆਪਾਂ ਇੱਕ ਬੰਦੀ ਸਿੰਘਾਂ ਨੂੰ ਛੁਡਾਉਣ ਦੇ ਖਾਤਰ ਬੰਦੀ ਸਿੰਘਾਂ ਦੀ ਮੋਢੇ ਤੇ ਰੱਖ ਕੇ ਆਪਾਂ ਇੱਕ ਇਲੈਕਸ਼ਨ ਲੜ ਰਹੇ ਹਾਂ ਕਿ ਸਾਡੀ ਕੁਰਸੀ ਸਾਡੀ ਬਹਾਲ ਹੋ ਜੇ ਤੇ ਬੰਦੀ ਸਿੰਘ ਬਾਹਰ ਆ ਜਾਣਗੇ। ਸੋ ਆਪਣੇ ਕੰਮਾਂ ਤੇ ਫੋਕਸ ਦਿੰਦੇ ਹੋਏ ਸਾਡਾ ਨਜ਼ਰੀਆ ਇੱਕ ਹੋਣਾ ਚਾਹੀਦਾ। ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਮੈਂ ਕੱਲ ਵੀ ਇੱਕ ਗੱਲ ਕੀਤੀ ਸੀ ਤੇ ਹੁਣ ਵੀ ਮੈਂ ਫੇਰ ਕਹਿਣਾ, ਜਿਹੜੇ ਵੋਟਰ ਇਹਨਾਂ ਰਾਜਨੀਤਿਕ ਲੋਕਾਂ ਦੇ ਭਗਤ ਬਣੇ ਹੋਏ ਆ, ਉਹ ਤੁਸੀਂ ਸ਼ਰਮ ਨਾਲ ਡੁੱਬ ਕੇ ਮਰ ਜਾਓ। ਜਦੋਂ ਤੁਹਾਡੇ ਤੇ ਕੋਈ ਦੁਖਾਂਤ ਵਾਪਰਦਾ ਤਾਂ ਤੁਸੀਂ ਇਹ ਨਾ ਕਿਹਾ ਕਰੋ ਗੁਰੂ ਮਹਾਰਾਜ ਭਲੀ ਕਰਨ, ਤੁਸੀਂ ਇਹ ਨਾ ਕਿਹਾ ਕਰੋ ਕਿ ਵਾਹਿਗੁਰੂ ਸਾਡੇ ਘਰੇ ਤੰਦਰੁਸਤੀ ਬਖਸ਼। ਤੁਸੀਂ ਕਿਆ ਕਰੋ, ਹੇ ਬਾਦਲ ਪਰਿਵਾਰ, ਹੇ ਅਕਾਲੀ ਦਲ ਪਾਰਟੀ, ਇਹ ਕਾਂਗਰਸ ਪਾਰਟੀ, ਇਹ ਆਪ ਵਾਲੇ, ਸਾਡੇ ਘਰੇ ਤੰਦਰੁਸਤੀ ਬਖਸ਼ੋ। ਤੁਸੀਂ ਇਹਨਾਂ ਦੇ ਸ਼ੁਕਰਾਨੇ ਕਰਿਆ ਕਰੋ ਕਿਉਂਕਿ ਤੁਸੀਂ ਸਿਰਫ ਬੰਦਿਆਂ ਤੱਕ ਸੀਮਤ ਰਹਿ ਗਏ ਹੋ। ਗੁਰੂ ਸਾਹਿਬ ਨੇ ਸਿੱਖ ਬਣਾਇਆ ਸੀ, ਸਾਨੂੰ ਸਿੱਖ ਦੀ ਪਰਿਭਾਸ਼ਾ ਚੋਂ ਕੱਢਿਆ ਸੀ, ਸਿੱਖ ਸ਼ੇਰ ਬਣਾਇਆ ਸੀ, ਸਿੰਘ ਸ਼ੇਰ ਬਣਾਇਆ ਸੀ। ਤੇ ਅੱਜ ਸ਼ੇਰ ਜੇ ਕਿਤੇ ਬੋਲਦਾ, ਕਿੱਥੇ ਬੋਲਦਾ? ਉਹਨਾਂ ਗਿੱਦੜਾਂ ਦੇ ਥੱਲੇ ਲਾ ਕੇ ਬੋਲਦਾ, ਜਿਹੜੇ ਦਿੱਲੀ ਤੋਂ ਕਮਾਂਡ ਹੋ ਕੇ ਚੱਲਦੇ ਆ, ਜਿਹੜੇ ਦਿੱਲੀ ਦੇ ਥੱਲੇ ਲਾ ਕੇ ਚੱਲਦੇ ਆ। ਬੇਅਦਬੀ ਦੀ ਗੱਲ ਕਰੀਏ, ਸਰਸੇ ਵਾਲੇ ਨੂੰ ਜੇਲ੍ਹ 'ਚ ਬੰਦ ਕਰਨ ਦੀ ਬਜਾਏ ਪਰੋਲਾਂ ਦਿੱਤੀਆਂ ਜਾ ਰਹੀਆਂ। ਡੇਰਾ ਪ੍ਰੇਮੀਆਂ ਨੂੰ ਜੇਲ੍ਹਾਂ 'ਚ ਬੰਦ ਕਰਨ ਦੀ ਬਜਾਏ ਸਿਕਿਉਰਟੀਆਂ ਦਿੱਤੀਆਂ ਜਾ ਰਹੀਆਂ। ਤੇ ਜੇ ਕੇਸਾਂ ਦੀ ਗੱਲ ਕਰੀਏ ਤਾਂ ਕੇਸਾਂ ਦੇ ਵਿੱਚ ਚੈਲੰਜ ਇਹ ਕੀਤੇ ਜਾ ਰਹੇ ਆ ਕਿ ਇੱਥੇ ਕੁਝ ਹੋਇਆ ਹੀ ਨਹੀਂ ਆ। ਸਾਡੇ ਪਿਓ ਦੀ ਪੱਗ ਸਿਰ ਤੋਂ ਲਹਿ ਜੇ, ਸਾਡੇ ਸ਼ਰੀਕ ਕਿਸੇ ਨੇ ਲਾਈ ਹੋਵੇ ਤੇ ਅਸੀਂ ਉਹਨੂੰ ਮਾਰਨ ਤੱਕ ਜਾਂਦੇ ਆ। ਉਹਨੂੰ ਮਾਰ ਕੇ 10 ਸਾਲ ਜੇਲ੍ਹ ਵੀ ਕੱਟ ਆਉਂਦੇ ਆ, 20 ਸਾਲ ਜੇਲ੍ਹ ਵੀ ਕੱਟ ਆਉਂਦੇ ਆ। ਇੱਕ ਵੱਟ ਦੀ ਖਾਤਰ ਬੰਦਾ ਮਾਰ ਕੇ ਜੇਲ੍ਹ ਕੱਟ ਆਉਂਦੇ ਆ। ਕਿੱਥੇ ਗਈਆਂ ਸਾਡੀਆਂ ਜ਼ਮੀਰਾਂ? ਸਾਡਾ ਗੁਰੂ ਗਲੀਆਂ 'ਚ ਰੋਲਿਆ ਗਿਆ। ਕਿੱਥੇ ਗਈਆਂ ਸਾਡੀਆਂ ਜ਼ਮੀਰਾਂ? ਸਾਡਾ ਏਕਾ ਜਦੋਂ ਸਾਡਾ ਗੁਰੂ ਗਲੀਆਂ 'ਚ ਰੋਲਿਆ ਗਿਆ ਤੇ ਅੱਜ ਸਾਡਾ ਏਕਾ ਹੀ ਨਹੀਂ ਆ। ਸ਼ਰਮ ਆਉਣੀ ਚਾਹੀਦੀ ਆ ਸਾਨੂੰ ਆਪ ਦੇ ਉੱਤੇ ਕਿ ਤੁਸੀਂ ਇਲੈਕਸ਼ਨਾਂ ਤੇ ਤੁਸੀਂ ਇਕੱਠ ਕਰਕੇ ਬੰਦੀ ਸਿੰਘ ਛੁਡਾਉਣ ਦੀ ਗੱਲ ਕਰਦੇ ਹੋ। ਉਹਨੇ ਇਕੱਠ ਵੀ ਨਹੀਂ ਕੀਤਾ, ਉਹਨੇ ਇਲੈਕਸ਼ਨ ਵੀ ਨਹੀਂ ਲੜਿਆ। ਉਹਦੇ ਕੋਲੇ ਪਾਵਰ ਹੈ ਕਿ 1 ਮਹੀਨੇ ਦੀ ਪਰੋਲ ਤੇ ਬਾਹਰ ਆ ਗਿਆ ਤੇ ਅਸੀਂ ਇਸ ਜੱਦੋਜਹਿਦ ਦੇ ਵਿੱਚ ਲੱਗੇ ਹੋਏ ਹਾਂ ਕਿ ਅਸੀਂ ਛੁਡਾਵਾਂਗੇ। ਅਸੀਂ ਛੁਡਾਉਣੇ ਨਹੀਂ ਆ, ਅਸੀਂ ਰਾਜਨੀਤੀ ਕਰ ਰਹੇ ਹਾਂ ਸਿਰਫ ਉਹਨਾਂ ਦੇ ਨਾਂ ਦੇ ਉੱਤੇ। ਸੋ ਹੱਥ ਬੰਨ੍ਹ ਕੇ ਵੀਰੋ ਬੇਨਤੀ ਆ ਮੇਰੀਆਂ ਸਾਰੀਆਂ ਸੰਪਰਦਾਵਾਂ ਨੂੰ, ਸਾਰੀਆਂ ਸਿੱਖ ਜਥੇਬੰਦੀਆਂ ਨੂੰ, ਸਾਰੇ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਜਿਹੜੇ ਜਦੋਂ ਦਿੱਲੀ ਦੀ ਇੱਕ ਸਟੇਜ ਲੱਗੀ ਸੀਗੀ ਨਿੱਜ ਦੀ ਖਾਤਰ, ਫਸਲਾਂ ਦੀ ਖਾਤਰ ਮੋਰਚਾ ਲੱਗਿਆ ਸੀ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੋਰਚੇ ਦਾ ਜ਼ਿਕਰ ਵਾਰ-ਵਾਰ ਹੁੰਦਾ ਸੀ ਤੇ ਵਾਰ-ਵਾਰ ਇਹ ਗੱਲ ਕਹਿ ਕੇ ਭੰਡਿਆ ਜਾਂਦਾ ਸੀ ਕਿ ਅਸੀਂ ਜਿੱਤ ਕੇ ਮੁੜਾਂਗੇ। ਤੁਹਾਨੂੰ ਜ਼ਮੀਨਾਂ ਦੇ ਮਾਲਕ ਵੀ ਉਸ ਗੁਰੂ ਨੇ ਬਣਾਇਆ, ਉਸ ਗੁਰੂ ਦੇ ਫਲਸਫੇ ਤੇ ਚੱਲਦਿਆਂ ਤੁਹਾਨੂੰ ਜ਼ਮੀਨਾਂ ਮਿਲੀਆਂ। ਤੇ ਅੱਜ ਜ਼ਮੀਨਾਂ ਜੇ ਤੁਹਾਡੇ ਕੋਲੇ ਹੈਗੀਆਂ ਤਾਂ ਤੁਹਾਡੇ ਕੋਲੇ ਜ਼ਮੀਰਾਂ ਨਹੀਂ ਹੈਗੀਆਂ। ਤੁਹਾਨੂੰ ਜ਼ਮੀਰਾਂ ਦਾ ਮੋਰਚਾ ਲਾਉਣ ਦੀ ਲੋੜ ਹੈ। ਅਸੀਂ ਗੁਰੂ ਸਾਹਿਬ ਦੀ ਬੇਅਦਬੀ ਦੇ ਨਾਂ ਤੇ ਉੱਤੇ ਜ਼ਮੀਰਾਂ ਵਾਲਾ ਮੋਰਚਾ ਲਾਈਏ। ਇਹਨਾਂ ਪੰਥ ਦੋਖੀਆਂ ਨੂੰ, ਇਹਨਾਂ ਬਲਾਤਕਾਰੀਆਂ ਨੂੰ, ਇਹਨਾਂ ਕੁਕਰਮ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਵਾਈਏ। ਸਾਡੇ ਏਕੇ ਦੀ ਸਾਨੂੰ ਲੋੜ ਹੈ। ਜਥੇਦਾਰ ਨੂੰ ਬੇਨਤੀ ਕਰਦੇ ਹਾਂ, ਵੈਸੇ ਤਾਂ ਕੌਮ ਨੇ ਜਥੇਦਾਰ ਬਣਾਏ ਸੀ, ਉਹਨਾਂ ਦੇ ਵਿੱਚੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੀ ਜਿਹੜੇ ਇੱਥੇ ਪਹੁੰਚਦੇ ਆ। ਦੂਜੇ ਜਥੇਦਾਰ ਤਾਂ ਕਿੰਤੂ ਪ੍ਰੰਤੂ ਕਰਨ ਤੇ ਲੱਗੇ ਹੋਏ ਆ। ਮੈਂ ਹੁਣ ਵੀ ਹੱਥ ਜੋੜ ਕੇ ਬੇਨਤੀ ਕਰਦਾ
कि इकल्ले दादूवाल का फर्ज नहीं है इत्थे आउणा जां होर जिहड़े जथेदार आ उन्हां दा भी फर्ज बनदा है। 5 तख्तां दे जथेदार है जिहड़े श्रोमणी कमेटी अधीन आउंदे आ, कि वो बेअदबियां की गल नहीं कर सकते, कि वो सजावां दिवाउण की गल नहीं कर सकते, कि किसान जथेबंदियां दे आगू बेअदबियां के मुद्दे ते इकट्ठे नहीं हो सकते। साडे गाउण वाले गवैये वीर सिंगर वीर असी गाना तो गा दिंने आ, पर यार सानू एफर्ट करन दी लोड़ आ, सानू इकट्ठे होण दी लोड़ आ। बई आपां रल के एक आवाज़ बुलंद करिए कि पंजाब दे 12,500-700 जिहड़े पिंड आ, कि एक बंदा भी असी डेली का इकट्ठा नहीं हो सकते। 3 महीनों का समा सरकार ने इत्थों लिया सीगा, तो मैं चेतावनी भरे रूप दे विच कहना असी उस कॉल ते ही खड़े हाँ। 3 महीनों तो पहला सरकार इस मसले का हल करे, नहीं जो साथों सरिया सी वो करांगे। 7 साल सानू शांतमई चलदियां नूं हो गए आ। शांतमई चलदियां तुसीं साडे गुरु दे अंग गलियां च इन्ने क खिलारते आ। एक बारी बेअदबी ते इकट्ठे होए सी कोटकपूरे दे विच, सानू गोलियां वजियां, गोलियां मार के सिंह शहीद कर दिते, ते हुण उस तो बाद 5 तो 700 वार 550 वार जिहड़ी बेअदबी हो चुकी आ पूरे पंजाब दे विच। गुरुद्वारे नूं अग्गां लग गईयां। असी कित्थे खड़े हाँ? असी आपदे निज ते खड़े हाँ, साडियां जथेदारियां ते असी खड़े हाँ। असी कहने हाँ कि साडा झंडा नीवां ना हो जाए। जे मैं मूहरे लग्या तां जाके सानू बेअदबी दा इंसाफ मिले, जे मैं मूहरे लग्या तां जाके गोली कांड वालियां दा इंसाफ मिले। शहीद कौम दा सरमाया हुंदे आ। उसे तरह बंदी ਸਿੰਘਾਂ ਦੀ कदर सिख कौम करदी है। पर यार मोढा वरत के तुसी कुर्सियां कढ रहे हो, मोढा वरत के तुसी जथेदारियां कढ रहे हो, तो तुसी की कर रहे हो? कौम कदे माफ़ नहीं करूगी जिहड़ा कौम दा मिहना लैंदा ते ग्रंथ पंथ साडा गुरु उस नूं वेखदा। तुसी देखो भी जिहड़े राजनीतिक पार्टियां ने इस ते राजनीति कीती बेअदबी नूं लैके 2015 तो लैके अज तक वो कित्थे खड़े ने? कि लोकां दे विच जाण वाले ने? जिहड़े जथेदार ने धरोक कमाया वो लोकां दे विच जाण वाले ने? गुरु साहब दी अपार किरपा साडे ते हुंदी आ ते सानू ਚੱਲਣ ਦਾ बल बख्शदी आ। आपां इकट्ठे होईए वीरो, इन्हां पार्टियां नूं पासे करके सानू साडे सिख फलसफे ते साडे होण दी लड़ाई ते सानू इकट्ठे होण दी लोड़ है। जदों भी कोई पंजाब दी आवाज़ बुलंद करदा है, पंजाब दे हक्कां दी आवाज़ चकदा है, तां उहनूं हमेशा लई चुप कराया जांदा। ये सिस्टम दे हिस्से आया ते हुण भी तुहाडे सामने 2-3 उदाहरणां पिछले कुछ समय दे विच हैगीਆਂ। दीप सिद्धू पंजाब दी होण दी गल करदा आया, तो दीप सिद्धू नूं भी उस राह दे उत्ते चुप करा दिता गया जिहदी कोई थौं पता नहीं निकलदा। दूसरे पासे जे पंजाब दे होर नौजवानों की गल करिए जिहड़े हक्कां प्रति गल करदे आ, साडे सिख सिद्धांतां दी गल करदे आ, ते उन्हां ते केस पा के उन्हां नूं उमर कैदां कीतीआं जांदियां। बेअदबी की गल करिए, एक बेअदबी कराउण वाला जे उहनूं ਸਿੰਘਾਂ ने सोधा लाता, उहदा कतल करता, उन्हां नूं लभ के ते उन्हां नूं उमर कैद भी कीती जांदी आ, ते दूजे पासे सरसे वाला शरेआम तुसीं परोलां ते बाहर भेज रहे हो। सो सिस्टम जिहड़ा सानूं चैलेंज करदा, पर साडे पंजाब दे नौजवानां नूं उठण दी लोड़ आ। तुसीं बाहर भी की करोगे? बाहर घंटिਆਂ ਦਾ ਸਮਾਂ ਦਿੰਦੇ ਆ। ਅੱਜ नौजवान बाहर ਨੂੰ ਭੱਜ ਚੱਲਿਆ ਜਿਹੜਾ, ਉਹ ਘੰਟਿਆਂ ਦਾ ਸਮਾਂ ਦਿੰਦੇ ਆ। ਜਦੋਂ ਕਿਤੇ ਕੋਈ ਗੱਲ ਬਣਦੀ ਆ ਨਾ, ਆਪਣੇ ਸਾਹਮਣੇ ਯੂਕਰੇਨ ਦੀ ਉਦਾਹਰਨ ਖੜੀ ਆ, ਉਹਨਾਂ ਨੇ ਘੰਟਿਆਂ ਦਾ ਸਮਾਂ ਦਿੱਤਾ ਕਿ ਬਈ ਦੇਸ਼ ਖਾਲੀ ਕਰ ਦਿਓ। ਸੋ ਉਸੇ ਤਰ੍ਹਾਂ ਹੀ ਰੱਬ ਨਾ ਕਰੇ ਕਿਸੇ ਹੋਰ ਤੇ ਭੀੜ ਪਵੇ ਤੇ ਆਉਣਾ ਤੁਸੀਂ ਪੰਜਾਬ ਵੱਲ ਨੂੰ ਹੀ ਆ। ਸੋ ਪੰਜਾਬ ਇਸ ਤਰ੍ਹਾਂ ਦਾ ਇੱਕ ਆਪਾਂ ਸੂਬਾ ਬਣਾਈਏ ਆਪਦਾ, ਜਿਹਦੇ ਵਿੱਚ ਅਸੀਂ ਸੁਰੱਖਿਅਤ ਮਹਿਸੂਸ ਕਰੀਏ। ਇੱਥੋਂ ਪੰਜਾਬ ਦੇ ਵਿੱਚ ਜਿਹੜੇ ਦੁਖਾਂਤ ਚੱਲ ਰਹੇ ਆ ਉਹਨਾਂ ਨੂੰ ਰੋਕਣ ਦੇ ਲਈ ਅਸੀਂ ਲਾਮਬੰਦ ਹੋਈਏ। ਤਾਂ ਜਿਹੜੇ ਅੱਜ ਪੰਜਾਬ ਦੇ ਮੌਜੂਦਾ ਹਾਲਾਤ ਗੈਂਗਵਾਰ ਚੱਲ ਰਿਹਾ, ਗੈਂਗਸਟਰਾਂ ਦਾ ਵੀਰਾਂ ਦਾ ਜਿਹੜਾ ਚੱਲ ਰਿਹਾ, ਇੱਕ ਦੂਜੇ ਨੂੰ ਗਾਲ ਕੱਢੀ ਆ, ਕਿਸੇ ਨੇ ਫਰੋਤੀ ਨਹੀਂ ਦਿੱਤੀ, ਸਾਡਾ ਉਹਨਾਂ ਤੇ ਚੱਲ ਰਿਹਾ। ਤਾਂ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ, ਬਾਈ ਪੰਜਾਬ ਲਈ ਕੁਛ ਕਰ ਜੋ। ਤੁਹਾਡੇ ਮਾਂ ਪਿਓ ਨੂੰ, ਤੁਹਾਡੇ ਮਾਂ ਬਾਪ ਨੂੰ, ਤੁਹਾਡੇ ਭੈਣ ਭਰਾਵਾਂ ਨੂੰ, ਤੁਹਾਡੇ ਸਾਕ ਸੰਬੰਧੀਆਂ ਨੂੰ ਹਮੇਸ਼ਾ ਪੰਜਾਬ ਦੇ ਲੋਕ ਸਜਦਾ ਕਰਨਗੇ ਜੇ ਤੁਸੀਂ ਪੰਜਾਬ ਦੇ ਦੁਖਾਂਤ ਪ੍ਰਤੀ ਆਪਣਾ ਫਰਜ਼ ਨਿਭਾਓਗੇ। ਜੇ ਤੁਸੀਂ ਆਪਣੀਆਂ ਨਿੱਜੀ ਰੰਸ਼ਾਂ ਪ੍ਰਤੀ ਕੁਛ ਨਾ ਕੁਛ ਕਰਦੇ ਰਹੋਗੇ ਤਾਂ ਤੁਸੀਂ ਕਿਸੇ ਖਾਤੇ ਨਹੀਂ, ਤੁਹਾਡੇ ਰਾਹਾਂ ਦੇ ਉੱਤੇ, ਤੁਹਾਡੇ ਖੇਤਾਂ ਦੇ ਵਿੱਚ ਇਦਾਂ ਹੀ ਐਨਕਾਊਂਟਰ ਹੁੰਦੇ ਰਹਿਣਗੇ। ਇਹ ਸਿਸਟਮ ਦੇ ਹਿੱਸੇ ਆ। ਜੇ ਸਿਸਟਮ ਤੁਹਾਨੂੰ ਇਸ ਰਾਹ ਤੇ ਤੋਰਦਾ ਤੇ ਇਸ ਰਾਹ ਦੇ ਵਿੱਚੋਂ ਨਿਕਲਣ ਲਈ ਤੁਸੀਂ ਆਪ ਆਪਣਾ ਹੀਲਾ ਜਿਹੜਾ ਕਰ ਸਕਦੇ ਹੋ। ਪੰਜਾਬ ਦੇ ਵਿੱਚ ਬਹੁਤ ਵੱਡੇ ਦੁਖਾਂਤ ਵਾਪਰੇ ਆ, ਜਿਨ੍ਹਾਂ ਨੂੰ ਸਹੀ ਰਾਹ ਤੇ ਲਿਆਉਣ ਲਈ ਤੁਸੀਂ ਆਪਣੇ ਆਪ ਨੂੰ ਸਥਿਰ ਕਾਮਯਾਬ ਕਰ ਸਕਦੇ ਹੋ। ਸੋ ਲਾਸਟ ਦੇ ਵਿੱਚ ਇੰਨੀਆਂ ਕੁ ਬੇਨਤੀਆਂ ਕਿ ਅੱਜ ਸਰਸੇ ਵਾਲੇ ਨੂੰ ਪਰੋਲ ਦਿੱਤੀ ਗਈ, ਉਹਦੀ ਮੈਂ ਨਿਖੇਧੀ ਕਰਦਾ। ਬਹੁਤ ਹੀ ਗਲਤ ਫੈਸਲਾ ਇਸ ਸਿਸਟਮ ਪਾਸੋਂ ਆਉਂਦਾ, ਇਹਨਾਂ ਕੋਟਾਂ ਪਾਸੋਂ ਆਉਂਦਾ।
ਤੇ ਨਾਲ ਭਗਵੰਤ ਮਾਨ ਸਰਕਾਰ ਨੂੰ ਇੱਕ ਚੇਤਾਵਨੀ ਵੀ ਦਿੰਦਾ ਕਿ 3 ਮਹੀਨਿਆਂ ਦਾ ਰਹਿੰਦੇ ਸਮੇਂ ਦੇ ਵਿੱਚ ਤੁਸੀਂ ਬੇਅਦਬੀ ਤੇ ਗੋਲੀकांड ਦਾ ਹੱਲ ਨਾ ਕੀਤਾ ਤਾਂ ਤੁਹਾਨੂੰ ਵੀ ਇਹ ਖਮਿਆਜਾ ਭੁਗਤਣਾ ਪਊਗਾ। ਪੰਜਾਬ ਦੇ ਲੋਕ ਬਹੁਤਾ ਟਾਈਮ ਸ਼ਾਂਤ ਨਹੀਂ ਬੈਠਣਗੇ। ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਕਿ ਜਿਹੜੀ ਦੋਸ਼ੀਆਂ ਤੇ ਕਾਰਵਾਈ ਬਣਦੀ ਆ ਜਲਦ ਤੋਂ ਜਲਦ ਕਰੋ ਤੇ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਵਾਲੇ ਪਾਸੇ ਚੱਲੋ, ਨਾ ਕਿ ਘਟੀਆ ਰਾਜਨੀਤੀ ਕਰੋ, ਇੱਕ ਦੂਜੇ ਤੇ ਤੂਮਤਾ ਲਾਉਣ ਦੀ। ਸਾਰੇ ਸਿੱਖ ਪੰਥ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਸੰਪਰਦਾਵਾਂ ਨੂੰ, ਜਥੇਬੰਦੀਆਂ ਨੂੰ, ਟਕਸਾਲਾਂ ਨੂੰ, ਜਿੰਨੇ ਵੀ ਪੰਜਾਬ ਦੇ ਸਿੱਖ ਦਰਦ ਦਾ, ਪੰਥ ਦਰਦ ਦਾ, ਗੁਰੂ ਸਾਹਿਬ ਦੀ ਬੇਅਦਬੀ ਦਾ ਦਰਦ ਸਮਝਦੇ ਆ ਜਾਓ ਆਪਾਂ ਵੀਰੋ ਇਕੱਠੇ ਹੋਈਏ ਇੱਕ ਪਲੇਟਫਾਰਮ ਤੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਮੁੱਖ ਰੱਖ ਕੇ ਬੰਦੀ ਸਿੰਘਾਂ ਦੇ ਮੁੱਦੇ ਤੇ ਜੇ ਇਕੱਠੇ ਹੋ ਸਕਦੇ ਹਾਂ ਤਾਂ ਉਸ 'ਤੇ ਵੀ ਅਸੀਂ ਇੱਕ ਪਲੇਟਫਾਰਮ ਤੇ ਇੱਕ ਥਾਂ ਤੇ ਇਕੱਠੇ ਹੋ ਕੇ ਅਸੀਂ ਆਵਾਜ਼ ਬੁਲੰਦ ਕਰੀਏ ਤਾਂ ਜਾ ਕੇ ਸਾਨੂੰ ਆ ਜਿਹੜੇ ਇਦਾਂ ਦੇ ਮਸਲੇ ਆ ਜਿਹੜੇ ਅਸੀਂ ਹੱਲ ਕਰਾ ਸਕਦੇ ਹਾਂ। ਤੇ ਜੇ ਅਸੀਂ ਇਸੇ ਤਰ੍ਹਾਂ ਇੱਕ ਦੂਜੇ ਤੇ ਤੂਮਤਾ ਲਾਉਂਦੇ ਰਹੇ, ਦੂਸ਼ਣਬਾਜ਼ੀਆਂ ਲਾਉਂਦੇ ਰਹੇ, ਇੱਕ ਦੂਜੇ ਨਾਲ ਵੰਡੇ ਰਹੇ ਤਾਂ ਸਾਡਾ ਨੁਕਸਾਨ ਇਦੋਂ ਪਹਿਲਾਂ ਵੀ ਬਹੁਤ ਹੋਇਆ ਤੇ ਅੱਗੇ ਵੀ ਬਹੁਤ ਹੋਣਾ। ਇੰਨੀਆਂ ਕੁ ਬੇਨਤੀਆਂ ਕਰਦਾ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਫਤਿਹ ਬੁਲਾਉਣਾ। ਦੇਸ਼ ਵਿਦੇਸ਼ 'ਚ ਸਿੱਖ ਸੰਗਤਾਂ ਵਸਦੀਆਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਵੀਰੋ ਇਕੱਠੇ ਹੋਣ ਦਾ ਸੌਦਾ, ਇਕੱਠੇ ਹੋਣ ਦਾ ਹੌਕਾ ਦਈਏ। ਇਹ ਲੜਾਈ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਨਹੀਂ ਹੈ, ਸਾਡੇ ਸਾਰਿਆਂ ਦੀ ਹੈ। ਸਾਡੇ ਗੁਰੂ ਦੀ ਪੱਗ, ਸਾਡੇ ਪਿਓ ਦੀ ਪੱਗ ਗਲੀਆਂ 'ਚ ਰੋਲੀ ਗਈ ਆ ਤੇ ਅਸੀਂ ਘਰਾਂ 'ਚ ਕਿਵੇਂ ਸ਼ਾਂਤ ਬੈਠ ਸਕਦੇ ਹਾਂ। ਸੋ ਇੰਨੀਆਂ ਕੁ ਬੇਨਤੀਆਂ ਕਰਦਾ ਮੈਂ। ਖਿਮਾ ਦਾ ਜਾਚਕਾ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਂ ਆਪਣੇ ਸਿੱਖ ਵੀਰਾਂ ਤੋਂ ਜਾਂ ਕਿਸੇ ਉਸ ਜਥੇਦਾਰ ਦੇ ਨੂੰ ਠੇਸ ਪਹੁੰਚੀ ਹੋਵੇ ਮੇਰੀਆਂ ਗੱਲਾਂ ਤੋਂ ਮੈਂ ਮਾਫੀ ਮੰਗਦਾ। ਪਰ ਮੈਂ ਫਿਰ ਕਹਿਣਾ ਕਿ ਸਾਡੇ ਇਕੱਠੇ ਹੋਏ ਬਿਨਾਂ ਗੱਲ ਨਹੀਂ ਬਣਨੀ। ਇਲੈਕਸ਼ਨਾਂ ਬਹੁਤਾ ਵੱਡਾ ਮਸਲਾ ਨਹੀਂ ਹੈ। ਤੁਸੀਂ ਦੇਖਿਆ ਇਲੈਕਸ਼ਨਾਂ ਦੇ ਵਿੱਚ ਆਹ ਪਰੋਲ ਆ ਜਿਹੜੀ ਉਹਨੂੰ ਇਲੈਕਸ਼ਨਾਂ ਵੇਲੇ ਆਟੋਮੈਟਿਕ ਹੀ ਮਿਲ ਜਾਂਦੀ ਆ। ਪਿਛਲੀਆਂ ਇਲੈਕਸ਼ਨਾਂ ਵੇਲੇ 21 ਦਿਨ ਦੀ ਫਰਲੋ ਤੇ ਆਇਆ। ਤੁਸੀਂ ਇਕੱਠ ਕਰਦੇ ਰਹਿ ਗਏ ਹੋ, ਤੁਸੀਂ ਇੱਕ ਦੂਜੇ ਨਾਲ ਲੜਦੇ ਰਹਿ ਗਏ ਹੋ। ਅਗਲੇ ਥੋੜ੍ਹਾ ਜਿਹਾ ਇਕੱਠ ਕਰਕੇ ਦਿਖਾਉਂਦੇ ਆ ਤੇ ਬਾਹਰ ਆ ਜਾਂਦਾ। ਹੁਣ 1 ਮਹੀਨੇ ਵਾਸਤੇ ਆ, ਹਾਲਾਂਕਿ ਉਹਦੀ ਜਗ੍ਹਾ ਜੇਲ੍ਹ ਆ ਜਿਹਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ। ਮੇਰੇ ਬਾਪੂ ਦੀ ਜਾਨ ਗਈ ਆ, ਵੀਰ ਗੁਰਜੀਤ ਸਰਾਵਾਂ ਦੀ ਜਾਨ ਗਈ ਆ। ਸੋ ਆਪਾਂ ਇਕੱਠੇ ਹੋਈਏ। ਮੈਂ ਹਰ ਇੱਕ ਵੀਰ ਭਾਈ ਨੂੰ ਬੇਨਤੀ ਕਰਦਾ ਕਿ ਮੋਰਚਾ ਸਿੱਖ ਸੰਗਤ ਦਾ, ਸਿੱਖ ਸੰਗਤ ਦੇ ਅਧੀਨ ਹੀ ਫੈਸਲੇ ਹੋਣੇ ਆ। ਜਿੰਨਾ ਟਾਈਮ ਅਸੀਂ ਇਕੱਠੇ ਨਹੀਂ ਹੁੰਦੇ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਹਸਤੀ ਨਹੀਂ ਹੈ ਕਿ ਉਹ ਅੱਗੇ ਚੱਲ ਸਕੂਗਾ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਚੱਲਣ ਦੀ ਲੋੜ ਹੈ ਤੇ ਪੰਜਾਬ ਦੇ ਮੁੱਦੇ, ਸਿੱਖ ਪੰਥ ਦੇ ਮੁੱਦੇ ਬਹੁਤ ਨੇ। ਇੱਕ ਇੱਕ ਕਰਕੇ ਅਸੀਂ ਸਾਰੇ ਸਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।